ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਫ੍ਰੈਸਨੋ ਤੋਂ, ਡਿਪਾਰਟਮੈਂਟ ਆਫ ਜਸਟਿਸ ਉਹਨਾਂ ਦੇ ਜਿਹੜੇ ਯੂਐਸ ਅਟਰਨੀਜ਼ ਆਫਿਸ ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ, ਉਹਨਾਂ ਨੇ ਦੱਸਿਆ ਵੀ ਇੱਕ ਜਿਹੜਾ ਫ੍ਰੈਸਨੋ ਦਾ ਬੰਦਾ ਜੋ ਕਿ ਪੰਜਾਬੀ ਆ, ਉਸਨੇ ਆਪਣੇ ਦੋਸ਼ਾਂ ਨੂੰ ਕਬੂਲ ਲਿਆ ਆ, ਗਿਲਟੀ ਜਿਹੜਾ ਉਹ ਪਲੀ ਕਰ ਰਿਹਾ ਆ ਪੀਪੀਪੀ ਜਿਹੜੇ ਲੋਨਸ ਦੇ ਫਰਾਡ ਦੇ ਮਾਮਲੇ ਦੇ ਵਿੱਚ। ਗੁਰਜੀਤ ਬਾਠ 37 ਸਾਲਾਂ ਦਾ ਫ੍ਰੈਸਨੋ ਦਾ, ਉਸਨੇ ਕਹਿੰਦੇ ਵੀ ਬੀਤੇ ਮੰਗਲਵਾਰ ਇੱਕ ਜਿਹੜਾ ਕਾਊਂਟ ਜੋ ਦੇ ਉੱਤੇ ਦੋਸ਼ ਲਾਏ ਸੀਗੇ ਥੈਫਟ ਆਫ ਗਵਰਨਮੈਂਟ ਪ੍ਰਾਪਰਟੀ, ਉਹ ਜਿਹੜੇ ਦੋਸ਼ ਆ ਉਹਨਾਂ ਨੂੰ ਕਬੂਲਿਆ ਆ। ਐਕਟਿੰਗ ਯੂਐਸ ਅਟਰਨੀ ਮਿਸ਼ੇਲ ਬੈਕਵਿਥ ਆ, ਉਹਨਾਂ ਨੇ ਇਸ ਦੇ ਬਾਰੇ ਐਲਾਨ ਕੀਤਾ ਹੈ। ਕਹਿੰਦੇ ਵੀ ਇਹ ਬਾਠ ਤੇ ਉਸਦੇ ਜਿਹੜੇ ਜਿਹੜੇ ਹੋਰ ਉਹਦੇ ਪਰਿਵਾਰਕ ਮੈਂਬਰ ਆ, ਉਹ ਦੋ ਟਰੱਕਿੰਗ ਬਿਜ਼ਨਸ ਜਿਹੜੇ ਉਹ ਰਨ ਕਰ ਰਹੇ ਸੀਗੇ ਫ੍ਰੈਸਨੋ ਕਾਉਂਟੀ 'ਚ। 2020-2021 ਦੇ ਵਿੱਚ ਇਹਨਾਂ ਨੇ ਜਿਹੜੇ ਪੀਪੀਪੀ ਲੋਨਸ ਦੇ ਲਈ ਅਪਲਾਈ ਕੀਤਾ, $1 ਮਿਲੀਅਨ ਤੋਂ ਵੱਧ ਦੇ ਲਈ ਉਹਨਾਂ ਨੇ ਅਪਲਾਈ ਕੀਤਾ। ਇਹ ਲੋਨਸ ਲੈਣ ਦੇ ਲਈ ਕਹਿੰਦੇ ਵੀ ਇਹਨਾਂ ਨੇ ਜਾਣਬੁੱਝ ਕੇ ਜਿਹੜੇ ਰੈਕਰਡਸ ਆ, ਦਸਤਾਵੇਜ਼ ਆ, ਉਹ ਨਕਲੀ ਜਿਹੜੇ ਉਹ ਫਾਲਸੀਫਾਈ ਕੀਤੇ, ਗਲਤ ਉਸ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਬਿਜ਼ਨਸ ਦੇ ਜਿਹੜੇ ਇੰਪਲੋਈਜ਼ ਤੇ ਉਹਨਾਂ ਦੀਆਂ ਵੇਜਿਸ ਆ ਉਹ ਵਧਾ ਕੇ ਜਿਹੜੀਆਂ ਲਿਖਾਈਆਂ, ਤੇ ਕਹਿੰਦੇ ਵੀ ਉਹਦੇ ਵਿੱਚੋਂ ਜਿਹੜੇ ਮੇਰੇ ਲੋਨਸ ਦੇ ਵਿੱਚੋਂ ਉਹਨਾਂ ਨੇ ਐਗਰੀਕਲਚਰ ਲੈਂਡ ਜਿਹੜੀ ਫ੍ਰੈਸਨੋ ਕਾਉਂਟੀ ਦੇ ਵਿੱਚ, ਜੋ ਕਿ ਜਿਸ ਦੀ ਕੀਮਤ ਤਕਰੀਬਨ $6 ਲੱਖ ਸੀ, ਉਹ ਵੀ ਉਹਨਾਂ ਨੇ ਖਰੀਦੀ ਆ। ਸੋ ਇਹ ਜਿਹੜਾ ਕੇਸ ਆ, ਕਹਿੰਦੇ ਵੀ FBI ਨੇ ਜਿਹੜੀ SBA ਦੇ ਨਾਲ ਮਿਲ ਕੇ, ਆਫਿਸ ਆਫ ਇੰਸਪੈਕਟਰ ਜਨਰਲ, ਉਹਨਾਂ ਸਾਰਿਆਂ ਨੇ ਮਿਲ ਕੇ ਇਸ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਆ। ਹੁਣ ਕਹਿੰਦੇ ਵੀ 6 ਅਕਤੂਬਰ ਨੂੰ ਯੂਐਸ ਡਿਸਟ੍ਰਿਕਟ ਜੱਜ ਜੈਨੀਫਰ ਐਲ ਥਰਸਟਨ ਉਹ ਇਹਨਾਂ ਨੂੰ ਸੈਂਟੈਂਸ ਜਿਹੜੀ ਆ ਉਹ ਸੁਣਾ ਸਕਦੇ ਆ। ਸੋ ਮੈਕਸਿਮਮ ਪੈਨਲਟੀ 10 ਸਾਲ ਦੀ ਜਾਂ $2.5 ਲੱਖ ਦਾ ਜਿਹੜਾ ਉਹ ਜੁਰਮਾਨਾ ਹੋ ਸਕਦਾ ਆ। ਇਹ ਪਹਿਲਾ ਕੇਸ ਨਹੀਂ ਆ ਹਰਜੋਤ ਸਿੰਘ ਜੀ, ਜਿਹੜਾ ਪੀਪੀਪੀ ਲੋਨਸ ਨੂੰ ਜਿਹੜਾ ਉਹ ਲੈ ਕੇ ਜਿਸ ਦੇ ਵਿੱਚ ਕਹਿੰਦੇ ਵੀ ਧਾਂਦਲੀ ਹੋਣ ਦੇ ਜਿਨ੍ਹਾਂ ਨੂੰ ਸ਼ੱਕ ਆ, ਇਹਦਾ ਮਤਲਬ ਵੀ ਹੋਰ ਵੀ ਬਹੁਤ ਸਾਰੇ ਕੇਸਾਂ ਦੀਆਂ ਜਿਹੜੀਆਂ ਇਸ ਟਾਈਮ ਇਨਵੈਸਟੀਗੇਸ਼ਨਸ ਆ ਉਹ ਚੱਲ ਰਹੀਆਂ, ਜਿਹੜੀਆਂ ਹੋਣਗੀਆਂ। ਇਦਾਂ ਦੀਆਂ ਨਿਊਜ਼, ਇਹ ਤਾਂ ਚਲੋ ਆਪਣੀ ਕਮਿਊਨਿਟੀ ਦਾ ਇੱਕ ਬੰਦਾ ਜਿਹੜਾ ਆਇਆ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀ ਜਿਹੜੀ ਕਮਿਊਨਿਟੀਜ਼ ਦੇ ਬਹੁਤ ਸਾਰੇ ਜਿਹੜੇ ਲੋਕ ਆ ਆਲਰੇਡੀ ਅਜਿਹੇ ਮਾਮਲਿਆਂ ਦੇ ਵਿੱਚ ਫੜੇ ਜਾ ਚੁੱਕੇ ਆ, ਸਜ਼ਾਵਾਂ ਜਿਹੜੀਆਂ ਉਹਨਾਂ ਨੂੰ ਉਹ ਹੋ ਚੁੱਕੀਆਂ ਆ। ਸੋ ਇਸ ਮਾਮਲੇ ਦੇ ਵਿੱਚ ਹੁਣ ਗੁਰਜੀਤ ਬਾਠ 37 ਸਾਲਾਂ ਦੇ ਫ੍ਰੈਸਨੋ ਤੋਂ, ਉਹਨਾਂ ਨੇ ਆਪਣੇ ਦੋਸ਼ਾਂ ਨੂੰ ਕਬੂਲ ਲਿਆ ਤੇ ਹੁਣ ਅਕਤੂਬਰ ਦੇ ਵਿੱਚ ਅਦਾਲਤ ਇਹਨਾਂ ਨੂੰ ਜਿਹੜੀ ਉਹ ਸਜ਼ਾ ਸੁਣਾਵੇਗੀ। ਦੋ ਬਿਜ਼ਨੈਸਿਸ ਇਹਨਾਂ ਦੇ ਆਪਣੇ ਸੀਗੇ, GS ਬਾਠ ਇਨਕਾਰਪੋਰੇਸ਼ਨ ਤੇ ਕੰਪਲੀਟ ਟਰਾਂਸਪੋਰਟੇਸ਼ਨ ਸੋਲੂਸ਼ਨ। ਸੋ ਇਹ ਜਿਹੜੀ ਖਬਰ ਆ ਅੱਜ ਦੀ ਫ੍ਰਿਜ਼ਨੋ ਵੀ ਤੇ centralvalley.com ਉਹਨਾਂ ਨੇ ਜਿਹੜੀ ਰਿਲੀਜ਼ ਕੀਤੀ ਆ, ਉਹੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆ।